ਕੱਲ ਇੱਕ ਬਾਬਾ ਵੇਂਦੇ ਵੇਖਿਆ ਕੇਲਾ ਖਾਂਦਾ ਸੀ ਪਿਆ, ਉਹ ਕੇਲਾ ਸੰਗ 'ਚ ਫਸ ਗਿਆ, ਉੱਥੇ ਹੀ ਮਰ ਗਿਆ। ਉਹ ਨਾ ਰੋਟੀ ਦਾ ਕਿਹਨੂੰ ਕਿਹਾ ਉਹਨਾਂ ਨੇ? ਇਹ ਤੁਹਾਡੀ ਦਾ ਨਹੀਂ ਉਹਦੀ ਦਾ। ਇਹ ਮਰ ਵੀ ਜਾਏ ਤਾਂ ਸਾਡੇ ਆ ਤੇ ਸਮਝੋ ਜ਼ਿੰਦਾ ਹੀ ਏ। ਇੱਕ ਮਿੰਟ ਚੌੜੀ, ਇੱਕ ਮਿੰਟ ਉਹ ਪਰ ਚੱਲ ਹੋ ਜਾ। ਚੱਲ। अस्सलाम वालेकुम चाचा जी। वालेकुम सलाम। चाचा जी की हाल चाल? हाँ ठीक है पुत्र, तू सुना? अल्लाह पाला शुक्र है। खैर खरीद नहीं लग रही मैनू। हाँ ताप चढ़ गया ताप। ते मेरी गल सुनो, तुहाडे नाल मैं सलाम ले लिया, को हत्थ धोवां, को बड़ी बीमारी ते नहीं? पुत्र ਵੱਡੀ ਪਹਿਲਾਂ ਤਾਂ ਨਹੀਂ ਆਗੀ, ਜਦੋਂ ਮੇਰੇ ਕੋਲ ਆਈ ਹੋਏ ਉਦੋਂ ਤਾਂ ਨਹੀਂ ਢਾਲ ਸਕਦਾ ਕੋਈ। हाय हाय ਵੱਡੀ ਲੱਗਣੀ ਹੋਏ ਤੁਹਾਨੂੰ ਲੱਗ ਜਾਣੀ। बड़ा अफसोस है मुझे सुन के, तुसी एडी सोहनी सेहत सी यकदम डिग पियो तुसी। ਬਸ ਉਹ ਤਬੀਅਤ ਠੀਕ ਨਹੀਂ ਨਾ ਰਹੀ, किदी ਤਾਪ ਚੜਿਆ ਬਹੁਤ ਵੱਡਾ। ਵੱਡਾ ਤਾਪ? ਵੱਡਾ ਤਾਪ ਚੜਿਆ। ਛੋਟਾ ਵੀ ਕੋ ਹੁੰਦਾ ਵੇ? ਛੋਟਾ ਹੁੰਦਾ ਨਾ ਉਹ ਜਿਹੜਾ ਆਰਾਮ ਆ ਜਾਂਦਾ। ਮੇਰੀ ਗੱਲ ਧੁੱਪੇ ਨਾ ਫਿਰਿਆ ਕਰੋ, ਤੁਸੀਂ ਖੁਦਾ ਦੇ ਬੰਦੇ ਹੋ। ਆ ਫਿਰ ਮੱਝਾਂ ਨੂੰ ਡੰਗਰ ਮੱਝਾਂ ਸਾਂਭਣੀਆਂ, ਉਹ ਕਿਵੇਂ ਸਾਂਭਣੀਆਂ? ਉਹ ਚਾਚੀ ਹਰੀ ਕਹਿਣ ਦੇ ਸਨ ਕਿ ਮੈਂ ਕੀ ਹੈ, ਕੀ ਪ੍ਰੋਬਲਮ ਕੀ ਹੋਈ ਹੈ? ਕਹਿੰਦੀ ਬਸ ਦੁਪਹਿਰ ਲੋਕਾਂ ਦਾ ਘਰ ਸਾਲਨ ਮੰਗਣ ਟੁੱਟ ਜਾਂਦਾ। ਉਹਨੇ ਮਾਰ ਛੜਿਆ ਮੈਨੂੰ ਬੜੀ ਦੇਰ ਦਾ। ਕਿਨੇ? ਉਹਨੇ ਬੜੀ ਦੇਰ ਦਾ ਮਾਰ ਛੜਿਆ ਮੈਨੂੰ। ਚਾਚੀ ਨੇ? ਚਾਚੀ ਤੇਰੀ ਨੇ। ਹਾਂ ਖਬਰ ਹੀ ਨਹੀਂ ਲੈਂਦੀ, ਰੋਟੀ ਵੀ ਨਹੀਂ ਪਕਾ ਕੇ। अस्सलाम वालेकुम जी। ਵਾਲੇਕੁਮ ਸਲਾਮ, ਕੀ ਹਾਲ ਹੈ? महाराज जी ਠੀਕ ਹੈ। चौधरी साहब ਆਜੋ ਚੌਧਰੀ ਸਾਹਿਬ, ਤਾਲਬ ਸਾਹਿਬ, भाजी की हाल ਅੱਜ है? ਤੱਕ ਗੱਲ ਕੀਤਾ नहीं मैं खान लगा जे, ਹਾਂ। खान लगा मैं परेशान हो। आंदे ने मरीज दा पता लैन जाइए ना ते खाली हत्थ नहीं जाईदा। ਹਾਂਜੀ ਹਾਂਜੀ तो इस कर मैं तो फ्रूट लै चली। ਕੋਈ ਪਰਨਾ ਪੁਰਨਾ ਹੱਥ ਚ ਨਹੀਂ ਲੈਣਾ ਸੀ, ਤੁਸੀਂ ਫਰੂਟ ਜ਼ਰੂਰ ਲਿਆਉਣਾ। ਮੈਨੂੰ ਸੁਣਿਆ ਬਾਬਾ ਦੇ ਦੇ ਤੁਸੀਂ ਖਚ ਕੇ ਹੋ। ਹਾਂਜੀ ਇਹ ਹਸਪਤਾਲ ਵੀ ਦਾਖਲ ਆਏ ਹੋ? ਮਹੀਨਾ ਡੇਢ ਰਹੇ ਉੱਥੇ। ਉਹ ਤੋਂ ਜਾਂਦੇ ਨੇ ਬਚ ਕੇ ਕੋਈ ਨਹੀਂ ਆਉਂਦਾ। ਵਧੀ ਸੀ ਬਸ ਬਚ ਗਏ। ਆਹੋ ਮੈਂ ਗਿਆ ਹੈ ਮਰੀਜ਼ ਦਾ ਪਤਾ ਲੈਣ ਤੇ ਦੂਜੇ ਦਿਨ ਪਤਾ ਲੱਗਾ ਫੌਤ ਹੋ ਗਿਆ, ਫਿਰ ਮੈਂ ਤਾਂ ਜਨਾਜ਼ਾ ਪੜ ਕੇ ਆਇਆ ਹਾਂ। ਉੱਥੇ ਹਸਪਤਾਲ ਵੀ ਬਾਬਾ ਲਾਸ਼ਾਂ ਜਾਂਦੀਆਂ, ਰੋਜ਼ ਦੋ ਤਿੰਨ ਮੇਰੇ ਨਾਲ ਦੇ ਡਾਕਟਰ ਜਾਂਦੇ। ਇਹ ਕਿੱਥੋਂ ਇਲਾਜ ਸ਼ੁਰੂ ਕੀਤਾ ਜੋ? ਹਾਂਜੀ ਇਲਾਜ ਕਿੱਥੋਂ ਸ਼ੁਰੂ ਕੀਤਾ ਹੈ? ਉਹਨੂੰ ਉੱਥੇ ਡਾਕਟਰ ਇਸ਼ਰਤ ਨੇ ਉਹਦੇ ਕੋਲੋਂ ਕੀਤਾ ਸ਼ੁਰੂ। ਤੇ ਕੀ ਕੋਈ ਦੱਸਿਆ ਉਹ ਆਪਣਾ ਕੋਈ ਟੈਸਟ ਟੁਸਟ ਕਰਾਏ ਜੇ? ਦਵਾਈ ਦੇ ਕੇ ਜਾਂਦੇ ਨੇ, ਅੱਛਾ। ਟੈਸਟ ਵੀ ਕਰਾਇਆ ਜਾਂਦਾ, ਐਕਸਰੇ ਥੱਲੇ ਪਏ। ਉਹ ਆਂਦੇ ਨੇ ECG ਵੀ ਕਰਾਈ ਦੀ ਹੈ ਤੇ ਹਾਂਜੀ। ਉਹ ਕੀ ਆਇਆ ਬਿਮਾਰੀ ਕੀ ਦੱਸੀ ਨੇ? ਬਿਮਾਰੀ ਮੈਨੂੰ ਨਹੀਂ ਦੱਸਦੇ, ਪਰਾਂ ਕਰਨਾ ਚ ਗੱਲਾਂ ਕਰਦੇ। ਐਮਰਜੈਂਸੀ ਹੋਣੀ ਨਹੀਂ, ਮਰੀਜ਼ ਨੂੰ ਦੱਸਦੇ, ਮਰੀਜ਼ ਅੱਗੇ ਦਿਲ ਦਾ ਮਰੀਜ਼ ਹੁੰਦਾ ਵੇ। ਇਹ ਐਮਰਜੈਂਸੀ ਦੀ ਬਿਮਾਰੀ ਕੋਈ ਸੀਰੀਅਸ ਹੀ ਹੋਣੀ ਜਿਹੜਾ ਮਰੀਜ਼ ਨੂੰ ਨਹੀਂ ਦੱਸਦੇ। ਅੱਛਾ ਮੇਰੀ ਗੱਲ ਸੁਣੋ, ਇਹ ਨਾ ਤੁਸੀਂ ਤੇ ਮੇਰੇ ਹਾਲ ਹੈ। अस्सलाम वालेकुम जी। ਵਾਲੇਕੁਮ ਸਲਾਮ। बिस्मिल्लाह बा तालिब की हाल? अस्सलाम वालेकुम डॉक्टर साहब, क्या हाल है जनाब? खैरियत है? सेहत ठीक है? अब मेरी गल सुनो, सारे ਅਸੀਂ ਕੁੱਲਾਂ ਦਾ ਖਤਮ ਪੜ ਕੇ ਉਸੇ ਕੋਲ ਫੋਸ ਸਾਰੇ ਲੈ ਕੇ ਆਉਂਦੇ ਫਰੂਟ। ਚਾਚੀ ਨਜ਼ਰ ਨਹੀਂ ਆਉਂਦੇ। ਚਲੋ ਗਈ ਆ, ਕਿਹਦੇ ਨਾਲ? ਕੇ ਗਈ ਆ। ਹੈ ਛੱਡ ਕੇ ਟੁੱਟ ਗਈ ਤੁਹਾਨੂੰ? ਨਹੀਂ ਛੱਡ ਕੇ ਨਹੀਂ ਟੁਰ ਗਈ, ਉਹ ਵਿਆਹ ਹੀ ਕੋਈ। ਮੈਨੂੰ ਕਿਹਾ ਬਿਮਾਰ ਆ ਯਾਰ, ਉਹਨਾਂ ਨੂੰ ਦੱਸ ਦੇ ਕਿ ਨਹੀਂ ਜਾਣਾ। अच्छा भाई, अल्लाह ताला तेनू तंदुरुस्ती देवे, जी अपना ध्यान चौखा रखी। भले जी मौत दा फरिश्ता पहुंचा पिया यार कल मोहम्मद खान फौत हो गया, अच्छा। परसों चाचा नजीर फौत होया है, ओए होए, अकबर दा मुंडा नहीं छोटा अनवर, आहो। वो फौत हो गया है, वो भी फौत हो गया। माई खैरा फौत हो गई है। वो तेरा भला हो। समझ लगदी भी यार। ਇਹ ਤਾਂ ਮਤਲਬ ਹੁਣ ਰੋਜ਼ ਦਾ ਇੱਕ ਫੌਤ ਹੋ ਰਿਹਾ ਹੈ। हाँ जी। ਅੱਜ ਫਿਰ ਮੇਰਾ ਕੋਈ ਨਹੀਂ ਹੋਇਆ। ਸੁਬਾ ਹੋਇਆ ਲਾਣ, ਇੱਕ ਲਾਣ ਹੋਇਆ। ਸੁਬਾਹ ਹੋ ਗਿਆ। ਹੋ ਗਿਆ ਸੀ। ਤੇ ਕੱਲ ਦਾ ਤਾਂ ਇਹ ਕੋਈ ਨਹੀਂ ਹੋਇਆ। ਨਹੀਂ ਕੱਲ ਦਾ ਐਡਵਾਂਸ ਐਲਾਨ ਕੌਣ ਕਰਦਾ? ਨਹੀਂ ਮੈਂ ਕਿਹਾ ਬਹੁਤ ਤੁਸੀਂ ਕਿਤੇ ਵੇਖਿਆ? ਤੁਸੀਂ ਮਰਨ ਲੱਗੇ ਕੋਈ ਪਹਿਲਾਂ ਦੱਸੋਗੇ ਕਿ ਮੈਂ ਕੱਲ ਮਰ ਜਾਣਾ ਵੀ ਕੱਲ ਭਾਜੀ ਸਾਇੰਸ ਦਾ ਦੌਰ ਹੈ, ਡਾਕਟਰ ਈਸ਼ਰ ਸਾਹਿਬ ਬੈਠੇ ਨੇ, ਇਹਨਾਂ ਨੂੰ ਪੁੱਛ ਲਵੋ ਕਿ ਕਿਉਂ ਜੀ ਤੁਹਾਨੂੰ ਮਰੀਜ਼ ਦਾ ਪਹਿਲਾਂ ਅੱਖਾਂ ਵੇਖਿਆ ਪਤਾ ਨਹੀਂ ਲੱਗ ਜਾਂਦਾ। नहीं मैं तेरे सारे को मल्ले कहते हैं ना, मैं कब्र का सारा बंदोबस्त करवाता है, ਅੱਛਾ। ਹਾਂ कब्र का सारा बंदोबस्त करवाता है मैं। और जार भी मस्जिद ले ने पूरा निजाम करता है, अल्लाह पर सेहत तंदुरुस्ती दे, लेकिन उम्मीद कोई नहीं जे। ਫਰੂਟ ਬਣ ਕੇ ਦੂਜਾ ਤੇਰੀ ਮਿਹਰਬਾਨੀ ਆ, ਮੈਂ ਜਾਣ ਕੇ ਨਾ। अल्लाह ताला तंदुरुस्ती दे, रखे उम्मीद नहीं हो जे। अल्लाह ताला को खैर ते मंगनी चाहिदी है ना। मैं इन्हां दी गल ही नहीं कर रहा। हाँ ये तो कोई पता नहीं, हुणे जा कटनी शुरू कर दी असी। मैं ते पानैत दी गल कर रहा, बेचारा कोमे च वे। देखो जी, अल्लाह दा तो कोई पता नहीं, जिदों मर्जी ਅੱਲਾ यकदम। ਅੱਲਾ ਤੁਹਾਨੂੰ ਜ਼ਿੰਦਗੀ ਦੇਵੇ ਯਾਰ। ਤੁਸੀਂ ਹੋਰ ਕੋਈ ਗੱਲਾਂ ਕਰੋ, ਛੱਡ ਦਿਓ ਇਹੋ ਜਿਹੀਆਂ ਗੱਲਾਂ। ਚਲੋ ਜਾਣਾ ਤੇ ਹਰ ਇੱਕ ਨੇ ਹੈ ਨਾ, ਫਿਰ ਇਹਦਾ ਮਤਲਬ ਫਿਰ ਪਹਿਲਾਂ ਤੁਸੀਂ ਤੁਰ ਜਾਓ, ਮੈਂ ਆ ਜਾਣਾ। ਉਹ ਸਾਰੇ ਮੇਰੇ ਲਈ ਲਿਆਂਦਾ ਜੀ ਫਰੂਟ। ਤੁਹਾਡੇ ਲਈ ਇਹ ਖਾਵਾਂਗੇ ਅਸੀਂ ਤੇ ਲੱਗੇਗਾ ਤੁਹਾਨੂੰ। ਇਹ ਜੀ ਗੱਲ ਹੋਵੇ इंशाल्लाह। अकेला ਖਾਓ। मैं ही खावांगा मैं। ਕੱਲੇ ਨੇ ਕੱਲੇ ਹੀ ਆ ਨਾ। हाँ जी, एक ही है। ਆ ਡਾਕਟਰ ਸਾਹਿਬ ਅੱਲਾ ਦੀ ਕੁਦਰਤ ਵੇਖਿਆ ਜੇ ਹੁਣ ਆਉਂਦਾ ਹਾਂ ਮੈਂ अच्छा। ਡਾਕਟਰ ਕੋਲ ਇੰਜੈਕਸ਼ਨ ਲਵਾਇਆ ਬੰਦੇ ਨੇ, हाँ हाँ। ਉੱਥੇ ਹੀ ਜਾ ਉੜ ਕੇ ਉੱਥੇ ਹੀ अल्लाह ਮਾਂ ਦੇ ਵੇਖ ਕੇ ਪਰੇਸ਼ਾਨ। ਮੈਂ ਕਿਹਾ ਜਾਂ ਫਿਰ ਮੌਲਾ ਖੈਰ ਕਰੀ, ਚਾਚੇ ਦਾ ਪਤਾ ਲੈਣ ਚੱਲੇ ਆ।
ਚਾਚੇ ਲਈ ਦਿੰਦਾ ਰਹਿਣ ਸਾਡੇ ਜਾਂਦਾ ਤਾਂ ਕਿ ਉਹਨੂੰ ਪਤਾ ਲੱਗ ਜਾਊ ਪਤਾ ਲੈਣ ਆਇਆ ਉਹਨੇ ਭਾਈ ਜੀ ਵੈਸੇ ਨਾ ਬਿਮਾਰ ਬੰਦੇ ਕੋਲ ਆਣ ਕੇ ਨਾ ਤੇ ਉਹਨੂੰ ਦਿਲ ਆਣਾ ਜਾਂ ਗੱਲਾਂ ਕਰੀਦੀਆਂ ਨੇ ਪਰੇਸ਼ਾਨ ਆ ਨਹੀਂ ਕਰੀਦੀਆਂ ਉਹਨੂੰ ਚਲੋ ਵਕਤ ਦੇ ਰਾਹ ਨੇ ਜਾਣਾ ਹੀ ਜਾਣਾ ਉਹ ਜੇ ਸਾਨੂੰ ਤਾਂ ਫਿਰ ਚਾਹੀਦਾ ਨਾ ਕਿ ਇਹਨੂੰ ਤਸੱਲੀ ਦੇਣੀ ਕਿ ਯਾਰ ਖੈਰ ਸੱਲਾ ਤੈਨੂੰ ਕੋਈ ਨਹੀਂ ਹੁੰਦਾ ਕੱਲ ਦਫਨਾਵਾਂਗੇ ਪਰਸੋਂ ਕੁੱਲ 6 ਦਿਨਾਂ ਬਾਅਦ 10ਵਾਂ ਹਾਂਜੀ ਮਹੀਨੇ ਬਾਅਦ 30ਵਾਂ ਕੱਲ ਇੱਕ ਬਾਬਾ ਵੇਂਦੇ ਵੇਖਿਆ ਅੱਛਾ। ਕੇਲਾ ਖਾਂਦਾ ਸੀਗਾ ਉਹ ਕੇਲਾ ਸੰਗ ਚ ਫਸ ਗਿਆ ਉੱਥੇ ਹੀ ਮਰ ਗਿਆ ਉੜ ਗਿਆ ਤੁਹਾਡੀ ਜ਼ਿੰਦਗੀ ਕਰੇ ਕੋਈ ਗੱਲ ਹੋਰ ਨਹੀਂ ਤੁਹਾਨੂੰ ਆਉਂਦੀ ਆ ਯਾਰ ਅਸੀਂ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਪਈਆਂ ਕੰਮ ਹੁੰਦੇ ਸੀ ਲੋਕ ਦੱਸਣ ਤੇ ਆ ਤੈਨੂੰ ਖਬਰਦਾਰ ਕਰਨ ਦੇ ਆ ਉਹ ਵੀ ਲੱਕੜ ਦਾ ਕੇਲਾ ਖਾ ਬੇਟਾ ਸੰਗ ਚ ਫਸ ਗਿਆ ਯਾਰ ਪਤਾ ਨਹੀਂ ਫਸ ਗਿਆ ਤੇ ਯਕੀਨ ਕਰੋ ਵਿਚਾਰ ਦਾ ਉੱਤੇ ਦਾ ਸਾਹ ਉੱਤੇ ਥੱਲੇ ਦਾ ਸਾਹ ਥੱਲੇ ਕੱਲਾ ਚਾਚਾ ਸਾਡਾ ਹੈਗਾ ਵੇ ਮਹੱਲੇ ਤੇ ਰੌਣਕ ਕੀ ਦੀਆਂ ਗੱਲਾਂ ਕਰਦੇ ਓਏ ਡਾਕਟਰ ਸਾਹਿਬ ਤੁਸੀਂ ਫਿਰ ਉਸ ਪਾਸੇ ਗੱਲ ਲੈ ਗਏ ਜਿਨ੍ਹਾਂ ਦੇ 10 ਚਾਚੇ ਨੂੰ ਮਰਦੇ ਨਹੀਂ ਹਾਂ ਇਹਦੇ ਗੱਲ ਤੋਂ ਵੀ ਨਾ ਕਰੋ ਉਂਝ ਉਹਦਾ ਪਤਾ ਲੈਣ ਆਏ ਉਹਨਾਂ ਨੂੰ ਤੰਦਰੁਸਤੀ ਦੇਵੇ ਖੈਰ ਵੇ ਰੱਖੇ ਤੇ ਤੁਸੀਂ ਆਂਦੇ ਨੇ ਨਹੀਂ ਬਚਣਾ ਅਸੀਂ ਤਾਂ ਸੁਆਨੇ ਅੱਲਾ ਦੀ ਖੈਰ ਕਰੇ ਹੈ ਤੁਹਾਡੀ ਗੱਲ ਮੈਨੂੰ ਚੰਗੀ ਲੱਗੀ ਅਸੀਂ ਤੇ ਦੁਆ ਅੱਜ ਜਦੋਂ ਦੇ ਬੈਠੇ ਹੋ ਨਾ ਇਹ ਗੱਲ ਤੋਂ ਹੀ ਕੀਤੀ ਬਸ ਠੀਕ ਉਹ ਦਿਲ ਤੇ ਗੱਲ ਆ ਗਏ ਨੇ ਚਾਚੀ ਨਾਲ ਨਾਰਾਜ਼ ਹੋਏ ਨੇ ਉਹ ਜ਼ਿਹਨੀ ਤੌਰ ਤੇ ਟੈਨਸ਼ਨ ਲੈਣੇ ਬਿਮਾਰ ਹੋ ਗਏ ਨੇ ਬਸ ਉਹਨੇ ਉਹਦੀ ਮੈਨੂੰ ਕਾਹਦੀ ਟੈਨਸ਼ਨ ਛੱਡ ਕੇ ਟੁਰ ਉਹਨੇ ਗਏ ਮੈਨੂੰ ਕਾਹਦੀ ਟੈਨਸ਼ਨ ਦੇਣੀ ਹਾਂ ਨਹੀਂ ਬਾਤ ਆ ਛੱਡ ਕੇ ਨਹੀਂ ਟੁੱਟੀ ਉਹ ਗਈ ਵਿਆਹ ਤੇ ਗਈ ਨਹੀਂ ਵਿਆਹ ਦੇ ਨਹੀਂ ਨਾ ਸੋਚੋ ਜੋ ਪਤਾ ਵੀ ਹੋਏ ਤਾਂ ਡਾਕਟਰ 10 ਵੀ ਛੱਡਣ ਹਾਂ ਤੇ ਫਿਰ ਵਿਆਹ ਦੇ ਨਹੀਂ ਨਾ ਸੋਚਦੇ ਭਾਜੀ ਸਾਨੂੰ ਪੁੱਛ ਕੇ ਵੇਖੋ ਲਓ ਜੀ ਉਹਨਾਂ ਕਿਹਾ ਵੀ ਕਿ ਭਾਈ ਇਹਨਾਂ ਦੀ ਖਿਦਮਤ ਕਰ ਲਓ ਜਿੰਨੀ ਕਰ ਸਕਦੇ ਹੋ ਉਹ ਵਿਆਹ ਟੁਰ ਗਏ ਨੇ ਕਰਨ ਦੇ ਖਾਓ ਖੋ ਯਾਰ ਖਾਓ ਆਏ ਕਿ ਕੇਲਾ ਲੈ ਅੱਲਾਹ ਕੇ ਤਾਲਾ ਆਇਆ। ਸਿਹਤ ਬਣੇਗਾ ਜਨਾਬ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਵੇਖੋ ਤੁਹਾਡੀ ਸਿਹਤ ਦੂਰ ਕਿਉਂ ਦਿਨਾਂ 'ਚ ਸਹੀ ਬਣ ਇੱਕ ਕੇਲਾ ਕੱਢਿਆ ਛਾਪਰ ਦੀ ਜਾਨ ਨਿਕਲ ਗਈ ਨਹੀਂ ਭਾ ਤਾਲਾ ਵਿੱਚ ਜੀ, ਪਾਈ ਭਾਜੀ। ਗਈ। ਉਹ ਜਾਂਦੇ ਨੇ ਜਦੋਂ ਬੰਦਾ ਬਿਮਾਰ ਹੋਵੇ ਨਾ ਹਾਂਜੀ ਉਹਨੂੰ ਕਬਰ ਤੋਂ ਕਿਉਂ ਕੀ ਯਾਦ ਕਰਨੀ ਚਾਹੀਦੀ ਨਹੀਂ ਕਵਰ ਯਾਦ ਨਹੀਂ ਕਰੇ ਕਵਰ ਯਾਦ ਕਰਦੀ ਅੱਛਾ ਮਤਲਬ ਬੰਦਾ ਵੀ ਤਾਂ ਯਾਦ ਰੱਖੇ ਨਾ ਕੋਈ ਮੈਂ ਜਾਣਾ ਬੰਦਾ ਅੱਲਾ ਨੂੰ ਯਾਦ ਕਰੇ ਜਿਵੇਂ ਵੀ ਮਹਿਮਾਨ ਆਏ ਆ ਸਾਡੀ ਖਿਦਮਤ ਵਾਦੋ ਕਰੇ ਹਾਂ ਅਸੀਂ ਉਹਦੇ ਹਾਲੇ ਦੁਆ ਕਰਾਂਗੇ ਕੁੱਲਾਂ ਦੇ ਜ਼ਿਆਦਾ ਫੁੱਲਰੀਆਂ ਲਿਆਵਾਂਗੇ ਜ਼ਿਆਦਾ ਫਰੂਟ ਲਿਆਵਾਂਗੇ ਕੇਲੇ ਚੋਖੇ ਲੈ ਕੇਲੇ ਕੇਲੇ ਚੋਖੇ ਚੋਕੇ ਖਾਂਦੇ ਲਿਆਵਾਂਗੇ ਇਹਦਾ ਮੇਰੇ ਪਤਾ ਹੁੰਦਿਆਂ ਲੱਗ ਗਿਆ। ਤੁਸੀਂ ਇੱਕ ਇੱਕ ਕੇਲਾ ਤੇ ਇੰਨੇ ਨੇ ਦੋ ਦੋ ਲੰਗਾਟਾਂ ਜੀਆਂ ਲੈ ਕੇ ਆ ਗਏ ਹੋ ਉਹਨੇ ਨਾਲੇ ਭਾਈ ਲਤੀਫ ਨੇ ਤਾਂ ਕੇਲੇ 2 ਲਿਆਂਦੇ ਨੇ ਉਹਨਾਂ ਕਿਹਾ ਕਿ ਬੰਦਾ ਖਾਂਦਾ ਮਰਦਾ ਵੇਖਿਆ ਸੀ ਮੈਂ ਤੇ ਤਾਂ ਉਹਨਾਂ ਕਹੇ ਕਿ ਮਰੀਜ਼ ਨੂੰ ਤਾਂ ਨਹੀਂ ਨਾ ਦੇਣਾ ਅਸੀਂ ਅੱਗੇ ਖਾ ਲਾਂਗੇ ਨੇ ਸ਼ੌਕੀਨ ਨੇ ਖਾਣ ਪੀਣ ਦੇ ਸ਼ੌਕੀਨ ਨੇ ਸ਼ੁਰੂ ਤੋਂ ਹੀ ਸ਼ੁਰੂ ਤੋਂ ਕੋਈ ਗੱਲ ਨਾਲੇ ਡਾਕਟਰ ਸਾਹਿਬ ਮੈਂ ਇੱਕ ਹੋਰ ਵੀ ਹਿਸਾਬ ਲਾਇਆ ਜੀ ਜੀ ਜਦੋਂ ਬੰਦੇ ਦਾ ਟਾਈਮ ਥੋੜਾ ਹੋਵੇ ਤੇ ਰਿਸਕ ਵੱਧ ਜਾ ਨਾ ਹਾਂ ਉਦੋਂ ਬੰਦਾ ਜ਼ਿਆਦਾ ਖਾਂਦਾ ਹੈ ਐਡਰੈਸ ਪੂਰਾ ਕਰਨਾ ਉਹਦਾ ਪੂਰਾ ਕਰਨਾ ਮਾਨਾ ਇਹ ਕੱਲ ਦੀ ਗੱਲ ਜੇ ਵੇਖੋ ਦੋ ਬੱਸਾਂ ਆਪਸ ਵਿੱਚ ਜਨਾ ਟਕਰਾਈਆਂ ਇਹ ਡਰਾਈਵਰ ਸਨ ਕਿਸੇ ਬੱਸ ਦੇ ਨਹੀਂ ਮੈਂ ਵੇਖਿਆ ਤੇ ਇੱਕ ਟੇਡੇ ਵਾਲਾ ਬੰਦਾ ਬੈਠਾ ਮੈਂ ਫਿਰ ਕੋਈ ਚਾਚੇਰੀ ਨੇ ਮਾਗਾ ਜਾ ਕੇ ਵੇਖਿਆ ਤੇ ਲੇਕਿਨ ਨਹੀਂ ਸਨ ਨਹੀਂ ਮੈਂ ਕਿਹਾ ਨਹੀਂ ਚਾਚੇਰੀ ਘਰ ਨਹੀਂ ਜੋ ਬੱਸ 'ਚ ਤੁਸੀਂ ਨਹੀਂ ਬੈਠੇ ਨਹੀਂ ਮੈਂ ਤੇ ਵੇਖਿਆ ਜਾ ਕੇ ਮੈਂ ਤੇ ਨੱਸ ਕੇ ਛਾਲ ਮਾਰ ਕੇ ਜੇ ਮੈਂ ਬੈਠਾ ਹਾਂ। ਅੱਛਾ ਉਹ ਅੱਲਾਹ ਤਾਲਾ ਨੇ ਨਾ ਤੰਦਰੁਸਤੀ ਉਹ ਦਿੱਤੀ ਸਿਰ ਤੇ ਜ਼ਿੰਮੇਵਾਰੀ ਤੇ ਨਹੀਂ ਹੈਗੀ ਹੈ ਤੁਹਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਉਹ ਅਹਿਮ ਕੰਮ ਹੋਵੇ ਨਹੀਂ ਲਾਹੜੀ ਹੈ ਨਾ ਤੈਨੂੰ ਦੱਸਦੀ ਹੈ ਸਿਰ ਤੇ ਜ਼ਿੰਮੇਵਾਰੀ ਇਸ ਟਾਈਮ ਤੇ ਬੋਲਣੀ ਹੈ ਬੱਚੇ ਵਿਆਹ ਤੇ ਸਾਰਾ ਕੁਝ ਹੋ ਗਿਆ ਬਿਲਕੁਲ। ਹੁਣ ਕਾਦੀ ਜ਼ਿੰਮੇਵਾਰੀ ਚਾਚੀ ਤੇਰੀ ਹੈ ਜੀ ਉਹ ਵਿਆਹ ਵੇਖਣ ਗਈ ਸ਼ਾਦੀ ਸਾਹਿਬ। ਹੋਈ? ਜੀ ਚਾਚੀ ਨੂੰ ਨਾ ਵੈਸੇ ਕੈਂਸਰ ਹੈ ਚਾਚੀ ਨੂੰ ਨਹੀਂ ਜਾਣਾ ਚਾਹੀਦਾ ਵਿਆਹ ਵੇਖਣ ਐਸ ਪੋਜੀਸ਼ਨ ਵਿੱਚ ਜਿਹੜੀ ਚ ਮੇਰਾ ਚਾਚਾ ਹੈ ਚਾਚੇ ਨੂੰ ਸਾਥ ਨਹੀਂ ਆ ਸਾਡੇ ਚਾਚੇ ਦਾ ਇਹ ਬਾਅਦ ਚ ਹੁੰਦਾ ਹੀ ਉਹ ਚਾਚੇ ਦਾ ਧਿਆਨ ਰੱਖ ਯਾਰ ਚਾਚਾ ਵੇਖਣਾ ਔਖਾ ਔਖਾ ਬਸਾ ਲੈ ਓਏ ਅੱਲਾ ਰਹਿਮ ਕਰਿਆ ਰਾ ਖਾਏ ਜਾ ਕੰਮ ਕਰ ਜਾ ਕੇ ਜਾ ਤੂੰ ਨਾ ਮੇਰਾ ਪਤਾ ਲੈਣ ਆਇਆ ਕਰ ਯਾਰ ਜਾ ਉੱਥੇ ਤੇ ਪਕੌੜੇ ਕੱਢ ਟਿੱਕੀਆਂ ਕੱਢ ਕੇ ਤੇ ਕੜਾਈ ਚ ਡਿੱਗ ਤੂੰ ਤੇਰਾ ਵੀ ਪਤਾ ਲੈਣ ਆਈ ਹੈ ਚਾਚੇ ਦਾ ਧਿਆਨ ਰੱਖੇ ਚਾਚਾ ਪਿਛਲੀ ਸੀਟ ਤੇ ਬੈਠੇ ਆ ਯਾਰ ਟਿੱਕੇ ਲਗਾ ਮੈਂ ਤਾਂ ਪੈਂਦਾ ਧਿਆਨ ਰੱਖੇ ਤਾਂ ਪਰ ਦੀਵਾਰ ਤੇ ਸਿਰ ਨਾ ਵੱਜੇ ਡਿੱਗਣ ਨਹੀਂ ਲੱਗਾ ਬੁਖਾਰ ਚੜਿਆ ਲਤੀਫ ਬੁਖਾਰ ਚੜਿਆ ਮੈਂ ਸਿੱਧਾ ਹੋ ਕੇ ਬੈਠ ਚਲੋ ਡਾਕਟਰ ਸਾਹਿਬ ਭਰਾ ਮੇਰਿਆ ਤੈਨੂੰ ਨਾ ਰੱਬ ਬੜੀ ਲੰਮੀ ਜ਼ਿੰਦਗੀ ਅੱਛਾ ਤੇ ਸਿਹਤ ਤੰਦਰੁਸਤੀ ਦੇਵੇ ਆਮੀਨ ਯਾਰ ਉਂਝ ਮੈਂ ਨਾ ਜੇ ਕੇ ਉਹ ਲੈਣ ਦੇਣ ਹੈ ਤੇ ਦਾ ਛੱਡ ਨਹੀਂ ਲੈਣ ਦੇਣ ਮੇਰਾ ਕਿਹਦੇ ਨਾਲ ਹੈ ਤੁਹਾਡੇ ਨਾਲ ਹੀ ਸੀ ਵੀ ਪੂਰਾ ਹੋ ਗਿਆ ਵਾਪਸ ਕਰਨ ਚੱਲੇ ਹੋ ਆਹ ਸਾਰੇ ਜਿੰਨੇ ਵੀ ਪਤਾ ਲੈਣ ਆਏ ਹੋ ਨਾ ਤੁਸੀਂ ਆਹੋ ਆਹ ਬੰਦਾ ਇਹ ਵੀ ਨਹੀਂ ਕਹਿ ਸਕਦਾ ਫ੍ਰਿਜ 'ਚ ਰੱਖ ਦਈਏ ਉਹ ਕਿਉਂ ਜਿੰਨੇ ਕੋ ਹੈ ਓਏ ਨਹੀਂ ਮੈਂ ਤੁਹਾਡੇ ਕੋਲ ਇਹਨਾਂ ਵੀ ਨਹੀਂ ਖਾਦਾ ਜਾਣਾ ਕਿਹੜਾ ਆ ਜਿਹੜਾ ਨਹੀਂ ਲੱਗੇ ਮੈਂ ਕਿੱਥੇ ਖਾਣਾ ਤੁਸੀਂ ਖਾਣਾ ਕਿ ਉਹ ਨਾਲ ਲੈ ਲੈ ਜਾ ਬੱਚਿਆਂ ਲਈ ਲੈ ਜਾ ਤੂੰ ਲੈ ਜਾ ਨਹੀਂ ਤੁਹਾਡੇ ਵਾਸਤੇ ਆ ਤੁਸੀਂ ਖਾਓ ਉਹ ਨਹੀਂ ਉਹ ਉਹਨਾਂ ਨੂੰ ਵੀ ਖਾਣ ਦੇ ਖਾਓ ਤੁਸੀਂ ਉਹਨਾਂ ਨੂੰ ਤੇ ਕੋਈ ਡ੍ਰਿਪ ਸ਼ਿਪ ਲਵਾਈ ਹੈ ਡ੍ਰਿਪ ਲਵਾਈ ਆ ਫੇਰ ਉੱਥੇ ਹਸਪੀਟਲ ਹੀ ਲਾਈ ਸੀ ਉਹਨਾਂ ਡ੍ਰਿਪ ਉਹ ਥੋੜੀ ਜੀ ਚੱਲੀ ਆ ਕੋਈ ਨਾੜਾ ਕੰਮ ਨਹੀਂ ਕਰਦੀਆਂ ਪਈਆਂ। ਉਹ ਚਾਚਾ ਉੱਥੇ ਇੱਕ ਮਾਲਸ਼ਾ ਲੈ ਆਉਣਾ ਸੀ ਨਾ ਹਾਂ। 2 ਦਿਨ ਜਿਸਮ ਨੂੰ ਜਰਾ ਇੱਕ ਵਾਰੀ ਮਾਲਿਸ਼ ਪੂਰਾ ਟਕਾ ਕੇ ਹਾਂ ਤੇ ਸਿਰ ਨੂੰ ਵੀ ਮਾਲਿਸ਼ ਕੇ ਇੱਕ ਵਾਰੀ ਹੋਸ਼ ਆਵੇ ਯਾਰ ਉਹ ਲੱਭਦੇ ਨਾ ਕਿਤੇ
ਤੋ ਇਹ ਕਿਹੜੀ ਗੱਲ ਹੈ ਹਾਂ ਆ ਤੁਸੀਂ ਮੈਨੂੰ ਦੱਸਿਆ ਬੰਦਾ ਹੁਣੀ ਮੈਂ ਲੈ ਆਉਣਾ ਜਾ ਕੇ ਉਤੋਂ ਔਰ ਦੇ ਦਾਂਗੇ ਰੁਪਈਆ 10,000 ਜੱਜ ਸਾਹਿਬ ਜੀ ਜੀ ਤੁਸੀਂ ਮੈਨੂੰ ਦਿਓ ਮੈਂ ਕਰ ਛੱਡਣਾ ਤੇ ਆਹੋ ਮੈਂ ਤੇ ਭਾਲ ਤੀਰ ਦੀ ਗੱਲ ਤੇ ਹੈਰਾਨ ਹੋ ਗਿਆ ਕਿਹੜੀ ਦੱਸੋ ਪਕੌੜੇ ਕੱਢਣ ਵਾਲਾ ਬੰਦਾ ਤੇ ਹਿਕਮਤੀਆਂ ਗੱਲਾਂ ਬਾ ਦੱਸਦਾ ਹੈ, ਉਹ ਮਾਲਿਸ਼ ਨਾਲ ਵੀ ਕਦੀ ਮੁਰਦੇ ਜ਼ਿੰਦਾ ਹੋਏ ਨੇ। ਓਏ ਹੋਏ ਹੋਏ ਇਹ ਬੰਦਾ ਇਹ ਬਿਮਾਰ ਉਹਦੀ ਤੇ ਉਸ ਪਾਸੇ ਜਾ ਰਿਹਾ ਜੇ ਅਜੇ ਗਿਆ ਨਹੀਂ ਅੱਛਾ ਤੇ ਮੈਂ ਨਾ ਉਸ ਤੋਂ ਪਹਿਲਾਂ ਦਾ ਮਾਲਿਸ਼ ਹੋ ਜੇ ਚੰਗੀ ਤਰ੍ਹਾਂ ਭਾਈ ਸਾਹਿਬ, ਪਾਠ ਹੋ ਕੇ ਡੰਡੀ ਪੱਟੀ ਕਾਇਮ ਹੋ ਜੇ ਭਾਈ ਸਾਹਿਬ ਜੀ ਜੀ ਜਦੋਂ ਬੰਦਾ ਬਿਮਾਰ ਹੁੰਦਾ ਨਾ ਉਹ ਐਵੇਂ ਕਿ ਇਹਨੂੰ ਕਹਿ ਦੋ ਨਾ ਢਿੱਡ 'ਚ ਪੀੜ ਹੋਣ ਲੱਗੀ ਓਏ ਕੋਈ ਕਹੇਗਾ ਉਹ ਸੈਵਨ ਅਪ ਪੀ ਓਏ ਉਹ ਕੋਈ ਕਹੇਗਾ ਇਹ ਪੱਕੀ ਖਾ ਬਿਲਕੁਲ ਬੜੀ ਸੋਹਣੀ ਪੱਕੀ ਆ ਕੋਈ ਕਹੇਗਾ ਦਮ ਕਰਾਉਣ ਗਿਆ ਹਾਂ ਆ ਤੇਰੇ ਕੋਈ ਇੰਜ ਹੈ। ਕੋਈ ਕਹੇਗਾ ਮੁਲਾਪਣੇ ਤੇ ਹਾਂ ਬਿਲਕੁਲ ਗੱਲ ਹੀ ਲੋਕੀ ਜਿੱਥੇ ਜਿੱਥੇ ਕਿਸੇ ਨੂੰ ਆਰਾਮ ਆਇਆ ਹੁੰਦਾ ਉਧਰ ਨੂੰ ਤੋੜ ਦਿੰਦੇ ਉਹ ਅਸਲ ਜਿਹਨੂੰ ਮਲਾਪ ਖਾਤੇ ਦਾ ਦਵਾਈ ਨਾਲ ਆਰਾਮ ਹੁੰਦਾ ਉਹ ਕਹਿੰਦਾ ਉਹਦੇ ਕੋਲ ਹੀ ਜਾ, ਹਾਂ ਤੇ ਜਿਹਨੂੰ ਫੱਕੀ ਖਾਤੇ ਆਰਾਮ ਹੁੰਦਾ ਫੱਕੀ ਵਾਲੇ ਕੋਲ ਜਾ। ਯਕੀਨ ਹੋ ਜਾਂਦਾ ਨਾ ਲੇਕਿਨ ਮੌਤ ਨਹੀਂ ਟਲਦੀ, ਅੱਛਾ ਜੀ ਮੌਤ ਨਹੀਂ ਟਲਦੀ ਭਾਈ, ਵਕਤ ਮੌਤ ਪਰ ਹੱਕ ਅੱਛਾ ਤੁਸੀਂ ਨਾ ਮੇਰਾ ਖਿਆਲ ਹੈ ਪੱਕਾ ਮਾਰਨ ਹੀ ਆਏ ਹੋ ਚਾਚਾ ਨਹੀਂ ਦੁਬਾਰਾ ਨਹੀਂ, ਮੈਂ ਮੌਤ ਦਾ ਮੰਜ਼ਰ ਕਿਤਾਬ ਦਾ ਬੜਾ ਮਤਾਲਿਆ ਕੀਤਾ ਹੈ। ਅੱਲਾ ਤੁਸੀਂ ਤੇਰੀ ਲਈ- ਖੈਰ ਕਰੇ ਯਾਰ ਮੁਤਾਲਿਆ ਕੀਤੇ ਤੇ ਆਪ ਕਿਉਂ ਨਹੀਂ ਅਸਰ ਕਰਦਾ ਉਹਦੇ ਤੇ ਤੂੰ ਆਪ ਨਹੀਂ ਬਿਮਾਰ ਹੁੰਦਾ ਇਹ ਨਾ ਨਹੀਂ ਜਾਣਾ ਜਿੰਨਾ ਮਰਜ਼ੀ ਟੇਲਾ ਲਾ ਲੈ ਬੜੀ ਸਿਹਤ ਤੰਦਰੁਸਤੀ ਚਲੋ ਤੇ ਹੁੰਦੀ। ਦੁਆ ਯਾਰ ਜਾਣਾ ਕਿੱਥੇ ਮੈਂ ਹਸਪੀਟਲ ਗਿਆ ਉੱਥੋਂ ਹੁਣ ਇੱਥੇ ਘਰ ਆ ਗਿਆ ਹੋਰ ਮੈਂ ਕਿੱਥੇ ਜਾਣਾ ਸੀ ਕਿਹੜਾ ਹਸਪਤਾਲ ਗਏ ਸੋ ਹਸਪਤਾਲ ਗਿਆ ਸਿਵਲ ਹਸਪੀਟਲ ਤੂੰ ਜੋ ਪ੍ਰਵੀਨ ਨਰਸ ਇੱਕ ਮੇਰਾ ਕਹਿਣਾ ਸੀ ਉਹਨੂੰ ਪ੍ਰਵੀਨ ਨਰਸ ਹਾਂ ਆਈ ਹੈ 2-3 ਦਫਾ ਤੇਰੀ ਵਾਈਫ ਹੈ ਅੰਨੇ ਨੇ ਪ੍ਰਵੀਨ ਨਰਸ ਪੀਨੋ ਪੀਨੋ ਅੱਛਾ ਉਹ ਅੱਛਾ ਹੋਰੀ ਪਿਆ ਗੱਲ ਕਰਦੇ ਸੀ, ਜਿਹੜੀ ਜਿਹੜੀ ਰੋਜ਼ ਤੇਰਾ ਪਤਾ ਲੈਣ ਆਉਂਦੀ ਸੀ ਤੇ ਆਂਦਾ ਮੈਂ ਠੀਕ ਹੋ ਜਾਂਦਾ। ਉਹ ਬੜੀ ਚੰਗੀ ਉਹ ਤਾਂ ਖਾਲਾ ਖਰਨ ਦਾਈ ਏ ਨਹੀਂ ਨਹੀਂ ਉਹ ਪੀਨੋਂ ਵੀ ਆਉਂਦੀ ਨਾ ਜਦੋਂ ਬੀਪੀ ਚੈੱਕ ਕਰਨ ਤੇ ਵੇਖੇ ਨਾ ਉਹ ਕਹਿੰਦਾ ਆਹੋ। ਆ ਉਹ ਮੇਰੇ ਕੋਲ ਫਰੂਟ ਲੈ ਕੇ ਜਾਂਦੀ ਹੁੰਦੀ ਅੱਛਾ ਜੀ ਅੱਛਾ ਜੀ ਅਤੇ ਉਹਦੇ ਪਾਸੇ ਰੱਖਿਆ ਜੀ ਕਿਹੜਾ ਆ ਜਿਹੜੇ ਉਹ ਨਹੀਂ ਇੱਥੇ ਨਹੀਂ ਹੁੰਦੇ ਹਸਪੀਟਲ ਆਉਂਦੇ ਸੀ ਇਹਨੇ ਨਾ ਬੜੀ ਅੱਛਾ, ਕਾਬਲ ਅੱਛਾ। ਫਰੂਟ ਲੈ ਜਾਂਦੀ ਬੱਚਿਆਂ ਬੁੱਚਿਆਂ ਲਈ ਅੱਛਾ ਮੈਂ ਫਿਰ ਉਹਦੇ ਵਾਸਤੇ ਰੱਖ ਛੜਿਆ ਥੋੜਾ ਚਲੋ ਖਾ ਲੈਗੀ ਉਹ ਵੀ ਮੈਂ ਕਿਹਾ ਗਾਲੀ ਜਾਣਾ ਕਿ ਪੀਨੋ ਨੇ ਨਹੀਂ ਇਹਨੇ ਫਰੂਟ ਲੈ ਉਹ ਨਾ ਕਰੋ ਗੱਲ ਦੇਨੇ ਆ ਭਲਾ ਹੀ ਇੱਥੇ ਬੈਠੇ ਕਿਹੜਾ ਆ ਜਰਾ ਪਿਆ ਜੀ ਇਹ ਖਾ ਤੇ ਲਿਆ ਹੁਣ ਕਿੰਨਾ ਕੁ ਖਾਣਾ ਹੀ ਉਹ ਥੋੜਾ ਜਿਹਾ ਨਜ਼ਰ ਪਿਆ ਆਉਂਦਾ ਐ ਬਸ ਉਹ ਛੱਡ ਦੇ ਜਾਨ ਲੈ ਜਾਂਦੇ ਬਾਦਸ਼ਾਹ ਬਸ ਕਰ ਦੇ ਕੋਈ ਨਹੀਂ ਹੋ ਜਾਂਦਾ ਠੀਕ ਹੈ ਸਾਰਾ ਕੰਮ ਇੰਜ ਹੀ ਹੁੰਦਾ ਅੱਛਾ ਮੈਂ ਜੋ ਕਹੋ ਤੇ ਉਹਨੂੰ ਬੁਲਾ ਲੈਣਾ ਸੀ ਪ੍ਰਵੀਨ 3-4 ਦਿਨ ਤੁਹਾਡੇ ਘਰ ਹੀ ਖਿਦਮਤ ਕਰ ਦਿੰਦੀ ਨਹੀਂ ਖਿਦਮਤ ਹੀ ਖਿਦਮਤ ਹੈ ਨਹੀਂ ਬਸ ਸਾਹ ਥੋੜਾ ਥੋੜਾ ਚਾਚਾ ਜੀ ਔਖਾ ਹੁੰਦਾ ਹਾਂ ਸਾਹ ਥੋੜਾ ਥੋੜਾ ਔਖਾ ਹੁੰਦਾ ਤੇ ਔਖਾ ਕਾਹਦੇ ਤੋਂ ਹੋਣਾ ਮੈਂ ਕਦੀ ਉਹਦੇ ਨਾਲ ਐਸੀ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਕਾ ਤੋਂ ਔਖਾ ਹੋਣਾ ਮੈਂ ਕਿਹਾ ਗੁੰਮ ਔਖਾ ਹੁੰਦਾ ਹੋਵੇ ਤਾਲਬ ਜੀ ਸਾਹ ਔਖਾ ਹੁੰਦਾ ਹੋਵੇ ਨਾ ਕੰਮ ਖਰਾਬ ਹੋ ਡਾਕਟਰ ਜਾਂਦਾ ਸਾਹਿਬ ਆਂਦੇ ਨੇ ਸਾਹ ਬਰਬਾਦ ਪੀਨੋਂ ਨੂੰ ਬੁਲਾ ਦੇ ਤੇ ਉਹ ਡਰਦਾ ਸੀ ਮਰਜ਼ੀ 4 ਦਿਨ ਜੇ ਕੱਢਨੇ ਹੋਣਾ ਤੇ ਤਾਂ ਵੀ ਨਾ ਕੱਢੇ। ਨਹੀਂ ਉਹ ਡਾਕਟਰ ਸਾਹਿਬ ਉਹਦਾ ਮਤਲਬ ਮੇਰਾ ਇੱਕ ਮਕਸਦ ਹੈ ਮੇਰਾ ਮਕਸਦ ਹੈ ਕਿ ਉਹਨਾਂ ਇਹ ਤਨਖਾਹਾਂ ਲੈਣੀ ਹੁੰਦੇ ਨੇ ਦਿਲੀ ਤੌਰ ਤੇ ਖਿਦਮਤ ਕਰਦੀ ਹੈ ਚਾਚੇ ਨੇ ਖੁਸ਼ ਹੋਣਾ ਨਾ ਸੁਣ ਉਹ ਕੇ ਮਕਸਦ ਹੈ ਤੁਹਾਨੂੰ ਫਿਰ ਹਸਪਤਾਲ ਦਾਖਲ ਕਰਾਉਣਾ, ਘਰ ਨੂੰ ਲਿਆ ਕੇ ਘਰੋਂ ਵੀ ਸਾਨੂੰ ਹੋਰ ਟੁੱਟੀਆਂ ਪਵਾਉਣੀਆਂ ਜੇ। ਆ ਵੇਖੋ ਹਾਂਜੀ ਵੇਖੋ ਹੁਣੇ ਖੁਸ਼ ਹੋਣਗੇ ਪਰ ਪੀਨੋ ਨੂੰ ਲਿਆਵਾਂ ਹਾਏ 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 ਠੀਕ ਨਾ ਅੱਧੇ ਸਹੀ ਹੋ ਗਏ ਜੀ ਮਾਸ਼ਾਅੱਲਾ ਨਹੀਂ ਯਾਰ ਹੈ ਨਹੀਂ ਰਹਿਣ ਦੇ ਅੱਛਾ ਅੱਜ ਓਏ ਨਹੀਂ ਹੰਦਰ ਮੇਰੇ ਨਾਲ ਅੱਜ ਬਹੁਤ ਚੱਕਰ ਆਉਂਦਾ ਅੱਲਾ ਰਹਿਮ ਇਹ ਚੱਕਰ ਤੇ ਲਾਓ ਜ਼ਰਾ ਉਹ ਪਹਿਲੇ ਦਿੱਤੇ ਹੋਈ ਹਾਂ ਪਹਿਲੇ ਦਿੱਤੇ ਜਿਹੜੇ ਲੋਕਾਂ ਨੂੰ ਦਿੱਤੇ ਨੇ ਉਹ ਚੱਕਰ ਹੁਣ ਤੁਹਾਨੂੰ ਵਾਪਸ ਉਹ ਆਉਂਦੇ ਯਾਰ ਉਹ ਨਹੀਂ ਆ ਮੈਨੂੰ ਗਰਮੀ ਨਾਲ ਚੱਕਰ ਆਉਂਦੇ ਬੁਖਾਰ ਨਾਲ ਤਾਪ ਚੜਿਆ ਹਾਂ। ਜਿਹੜੀ ਸ਼ੈ ਕਰਨਾ ਕੌੜੀ ਲੱਗਦੀ ਮੈਨੂੰ ਜਿਹੜੀ ਸ਼ੈ ਖਾਦਿਆਂ ਜ਼ਾਕਾ ਕੌੜਾ ਹੈ ਯਾਰ। ਉਹ ਬੰਦਾ ਨਹੀਂ ਬਚਦਾ। ਤੁਸੀਂ ਯਾਰ ਇਹੋ ਜਿਹੀਆਂ ਗੱਲਾਂ ਨਾ ਕਰੋ। ਨਹੀਂ, ਮੈਂ ਤੁਸੀਂ ਉਹਦੇ ਹੱਥ ਦੁਆ ਮੰਗੋ। ਉਹ ਤਾਪ ਨਾਲ ਮੂੰਹ ਕੌੜਾ ਹੋਇਆ ਅਦੇ ਉਹ ਬਾਹਰ ਨਾ ਮੂੰਹ ਅਦੇ ਯਾਰ ਦੇ ਕੋਈ ਚੀਜ਼ ਦੇ ਤੇ ਕਦੋਂ ਬੰਦਾ ਬਚਦਾ ਜਿਹਦਾ ਮੂੰਹ ਕੌੜਾ ਹੋਵੇ ਤੇ ਸ਼ੈ ਦੇ ਖਾਦਿਆਂ ਕੌੜੇ ਲੱਗੇ, ਕਦੋਂ ਬੰਦਾ ਬਚਦਾ? ਅੱਲਾ ਰਹਿਮ ਕਰੇ ਮੂੰਹ ਕੌੜਾ ਹੋਇਆ ਹੁੰਦਾ ਤਾਪ ਨਾਲ ਹਾਂ ਮੈਂ ਸ਼ੋ ਗੱਲ ਕਰੇ ਕਿਹੜੀ ਕਰਦੇ ਹੋ ਆ ਕੇ ਤੁਸੀਂ ਨਾ ਮੇਰਾ ਪਤਾ ਲੈਣਾ ਹਾਂਜੀ, ਹੈ। ਯਾਰ ਰੱਬ ਤੈਨੂੰ ਤੰਦਰੁਸਤ ਦੇ। ਮੈਂ ਬੰਦਾ ਜਿਹੜਾ ਨਾ ਮੂੰਹ ਕੌੜੇ ਵਾਲਾ ਬਹਿ ਨਹੀਂ ਬਚਦਾ। ਅੱਛਾ ਪ੍ਰੈਸ਼ਰ ਕਿਤਨ ਤੁਹਾਡਾ ਹੋਣਾ ਲਓ ਜੀ ਸਾਰੇ ਚਾਚਾ ਜੀ ਯਾਰ ਤਾਪ ਦਾ ਕਾਹਦਾ ਆਪਰੇਸ਼ਨ ਹੁੰਦਾ ਜੀ ਨਹੀਂ ਉਹ ਕਹਿ ਰਿਹਾ ਸੀ ਕਿ ਤੁਹਾਨੂੰ ਹੋਰ ਪ੍ਰੋਬਲਮ ਹੀ ਹੈ ਨਹੀਂ ਹੋਰ ਕੋਈ ਨਹੀਂ ਉਹ ਪ੍ਰਵੀਨ ਕਹਿ ਰਹੀ ਸੀ ਮੈਨੂੰ ਹੋਰ ਪ੍ਰੋਬਲਮ ਚਾਚੇ ਨੂੰ ਤਾਪ ਹੀ ਹੈ ਤਾਪ ਆਪ ਹੀ ਬਸ ਲਾਵੇ ਸਾਡੀ ਦੁਆ ਵੇ ਸਾਡੇ ਅੱਲਾਹ ਤਾਲਾ ਚਾਚੇ ਨੂੰ ਜਲਦੀ ਖੜੇ ਉਹ ਮੇਰਾ ਮਤਲਬ ਹੋਏ ਅੱਲਾਹ ਤਾਲਾ ਤੰਦਰੁਸਤੀ ਕਰੇ ਅੱਲਾਹ ਤਾਲਾ ਸੇ ਕੀ ਜ਼ਿੰਦਗੀ ਦੇਵੇ ਨਹੀਂ ਤੇ ਇਹ ਵੀ ਤੂੰ ਜਿਹੜਾ ਆਖਿਆ ਨਾ ਅੱਲਾ ਜਲਦੀ ਖੜੇ, ਉਹ ਨਹੀਂ ਗੱਲ ਸੁਣ। ਉਹ ਵੀ ਜਦੋਂ ਮਰੀਜ਼ ਦਾ ਪਤਾ ਹਸਪਤਾਲ ਲੈਣ ਗਏ ਆ ਜੇ ਉਦੋਂ ਆਖੀ ਨਹੀਂ ਨਾ ਅੱਲਾ ਇਹਨੂੰ ਜਲਦੀ ਘਰ ਖੜੇ।
ਉਹ ਤੇ ਤੂੰ ਉਸ ਲੈ ਜਰਾ ਗੱਲ ਕੀਤੀ ਕਿਸੇ ਵੇਲੇ ਜ਼ਬਾਨ ਹਾਂ। ਛਿੜਕ ਜਾਂਦੀ ਹੈ ਗੱਲ ਦੇ ਲਫ਼ਜ਼ ਚਾਚਾ ਆਰਾਮ ਨਾਲ ਬਹਿਣ ਵਾਲਾ ਬੰਦਾ ਕੋਲ ਚਾਚਾ ਸ਼ੇਰ ਹੈ, ਇਹ ਮਜਬੂਰੀ ਨਾਲ ਬੈਠੇ ਬੰਦਾ ਜਾਂਦਾ ਕਿਧਰੇ ਨਹੀਂ ਹੈ। ਉਹ ਨਹੀਂ ਅੱਜ ਕੱਲ ਵੇਖੋ ਨਾ ਕੌਣ ਹੀ ਸਫੈਦ ਹੋਏ ਓਏ ਉਹ ਪਤਾ ਲੈਣ ਹੀ ਨਹੀਂ ਆਉਂਦਾ। ਤੇ ਆਏ ਤੇ ਆ ਤਿੰਨ ਬੰਦੇ ਆਹ ਤੁਹਾਡੇ ਜੀ 3 ਬੰਦੇ ਆਏ ਹੋ ਤੁਸੀਂ ਫਰੂਟ ਲੈ ਕੇ ਆਏ ਆ ਪੂਰਾ ਗ੍ਰੇਡ ਫਰੂਟ ਦਾ ਤੁਹਾਡੇ ਵਾਸਤੇ ਲੈ ਕੇ ਆਏ ਕਦ ਵਾਸਤੇ ਲੈ ਕੇ ਆਏ ਏਡਾ ਕੁ ਗ੍ਰੇਡ ਆਉਂਦਾ ਰੁਪਿਆ ਨੂੰ ਆ ਪੂਰਾ ਗ੍ਰੇਡ ਹਜੇ ਇੱਥੇ ਹੀ 20 ਵਜਾ ਸਾਰਾ ਖਤਮ ਹੋ ਗਿਆ ਖਾਦਾ ਥੋੜਾ ਜੀ ਬੜਾ ਆ ਬੜੀ 2-2 ਕਿਲੋ ਤੇ ਤੁਸੀਂ ਖਾਵੇ ਹੋ ਜੀ ਕੇਲਾ ਗੱਲ ਹੈ ਹਾਂਜੀ ਅਰੇ ਆ ਫਰੂਟ ਜਿਹੜਾ ਲਿਆਂਦਾ ਕਿਲੋ ਦਾ ਕੇਲਾ ਹੈ ਨਾ 2 ਕਿਲੋ ਹਾਂ ਵੇਖੋ ਨਾ ਚਲੋ ਜੀ ਅੱਲਾਹ ਤਾਲਾ ਨੂੰ ਤੰਦਰੁਸਤੀ ਦੇ ਕਿਹਨੂੰ ਜੀ? ਭਾਈ ਅਕਰਮ ਨੂੰ ਅੱਛਾ। ਉਂਝੇਗਾ ਜੇ ਸਵੇਰੇ ਮਰ ਵੀ ਜਾਏ ਤੇ ਅਸੀਂ ਲੋਕਾਂ ਨੂੰ ਆਖਾਂਗੇ ਕੱਲ ਪਤਾ ਲੈ ਆਇਆ ਹਾਂ ਉਦੋਂ ਤੇ ਗੱਲਾਂ ਕਰਦਾ ਹੀ ਤੁਹਾਡੇ ਨਾਲ ਗੈਰੀ ਕਰੀ ਕਿਹੜਾ ਨਹੀਂ ਜਾਂਦਿਆਂ ਤੂੰ ਵੀ ਮਰ ਸਕਦਾ ਰਾਹ 'ਚ ਐਕਸੀਡੈਂਟ ਹੋ ਸਕਦਾ ਕੁਝ ਵੀ ਹੋ ਸਕਦਾ ਮੰਮੀ ਕਿਸੇ ਨੂੰ ਕਹਿ ਸਕਦੇ ਕਿ ਯਾਰ ਰਾਤੀ ਮੇਰਾ ਪਤਾ ਲੈਣ ਆਏ ਰਾਹ 'ਚ ਪਤਾ ਨਹੀਂ ਕੀ ਹੋਇਆ ਉਹਦੇ ਵਕਤ ਦਾ ਤੇ ਪਤਾ ਨਹੀਂ ਤੇਰੇ ਤੇ ਹੁਣ ਨੇੜੇ ਕੰਮ ਲੱਗਿਆ ਹੈ ਨਾ ਤੇ ਅਸੀਂ ਤੇ ਤਾਂ ਨੇੜੇ ਕੋਨੇ ਹੁਣ ਠੀਕ ਆ ਮੈਂ ਅੱਛਾ ਨਾ ਮਹੱਲੇ ਚ ਨਾ ਸ਼ਾਦੀ ਹੈ ਤੇ 50,000 ਰੁਪਏ ਉਧਾਰਾ ਚਾਹੀਦਾ ਹਾਂ 50,000 ਰੁਪਇਆ ਕਿਨੂੰ ਮੈਨੂੰ ਚਾਹੀਦਾ ਤੁਸੀਂ ਤੇ ਕੋਈ ਪਤਾ ਨਹੀਂ ਹੈ ਕੌਣ ਹੈ ਉਹ ਸ਼ਾਦੀ ਕੇ ਮਹੱਲੇ ਚ ਬੱਚੀ ਇੱਕ ਯਤੀਮ ਹੈ ਅੱਛਾ ਉਹ ਹਾਲਾਤ ਕਲਸੂਮ ਨਹੀਂ ਆਹੋ ਆਹੋ ਉਹਦੀ ਕੁੜੀ ਨਹੀਂ ਬਲਕੀਸ ਚੰਗੀ ਆ ਪੜ੍ਹਦੀ ਸੀ ਸਕੂਲੇ ਹਾਂ, ਉਹਦੀ ਸ਼ਾਦੀ ਹੈ ਹਲਾ ਤੇ ਉਹਨੇ ਕਿਹਾ ਜਾ ਕੇ ਚਾਚੇ ਨੇ ਕਲਸੂਮ 50,000 ਮੰਗਣ ਡਈ ਹੈ ਕੋਈ ਗੱਲ ਨਹੀਂ 50,000 ਦੀ ਕਿਹੜੀ ਗੱਲ ਤੇ ਕਦੋਂ ਦਵੋਗੇ ਫਿਰ ਹਾਂਜੀ ਮੇਰੀ ਤਬੀਅਤ ਨੂੰ ਠੀਕ ਬਹੁਤ ਮੇਰਾ ਲੈਣ ਦੇਣ ਨਾ ਕਰੋ ਤੇ ਚੰਗੀ ਗੱਲ ਆਹੋ ਤਬੀਅਤ ਠੀਕ ਨਹੀਂ ਲੈ ਲੈਣ ਕਰ ਦੋ ਨਾ ਦੇਣ ਦੇਣਾ ਐਮਰਜੈਂਸੀ ਨਾ ਕਰਦਾ ਫਿਰ ਚਾਚਾ ਜੀ ਲੈ ਲੈਣ ਕਰ ਦੋ ਚਲੋ ਜਿੰਨੇ ਜੋਗੇ ਹੋਇਆ ਵਾਂ ਕਿੱਦਣ ਵਿਆਹ ਇਹ ਪਰਸੋਂ ਵਿਆਹ ਹੈ ਕੋਈ ਗੱਲ ਨਹੀਂ ਤੇ ਪਹੁੰਚ ਜਾਓਗੇ ਫਿਰ ਹਾਂਜੀ ਮੈਂ ਪਹੁੰਚਾਂਗਾ ਕਹਿੰਦੇ ਜੇ ਤੁਸੀਂ ਤਾਂ ਥੱਲੇ ਹੋਣਾ ਕਹਿੰਦੇ ਪਹੁੰਚੋਗੇ ਥੱਲੇ ਕਿਤੇ ਨਾਲ ਹੀ ਹੋਣਾ ਮੈਂ ਕਿਤੇ ਥੱਲੇ ਉੱਥੇ ਉਹ ਗੱਡੀ 'ਚ ਬੈਠੇ ਹੋਣੇ ਮੈਂ ਕਿ ਥੱਲੇ ਹੋਣਾ ਉਹਨਾਂ ਨੇ ਨਹੀਂ ਥੱਲੂ ਕਹਿੰਦੇ ਨਿਕਲੋਗੇ ਤੁਸੀਂ ਹਰ ਸ਼ਾਮ ਮਿੱਟੀ ਛੁੱਟੀ ਹੋਣੀ ਹੈ ਕਿਹਦੀ ਮੀਟਿੰਗ ਉਹ ਕੁਝ ਮਕਾਨ ਗੱਲ ਪੈ ਕਰਦੇ ਨੇ ਕਿ ਤੁਸੀਂ ਅਗਰ ਨਹੀਂ ਦੁਨੀਆ ਤੇ ਰਹਿੰਦੇ ਤੇ ਪੈਸੇ ਨਾਲ ਤੁਹਾਨੂੰ ਕੀ ਉਹ ਯਾਰ ਸ਼ਰਮ ਹਜ਼ਾਨਾ ਦੀ ਕੋਈ ਚੀਜ਼ ਹੁੰਦੀ ਹੈ ਤੁਹਾਨੂੰ ਤੇ ਉਹ ਹੈ ਹੀ ਨਹੀਂ ਕੋਈ ਉਹ ਨਾ ਰੋਟੀ ਦਾ ਕਿਹਨੂੰ ਕਿਹਾ ਉਹਨਾਂ ਨੇ ਇਹ ਤੁਹਾਡੀ ਦਾ ਨਹੀਂ ਉਹਦੀ ਦਾ ਉਹ ਅੱਛਾ ਉਹ ਨਿਊ ਲੈਣੋ ਪਾ ਜਿਹੜਾ ਹੈ ਖੁਸ਼ੀ ਉਹ ਕੁੜੀ ਦਾ ਵਿਆਹ ਜਿੱਥੇ ਆ। ਆਹੋ, ਇਕੱਠੀ ਆਹੋ। ਡਾਕਟਰ ਸਾਹਿਬਾਂ ਨੇ ਕਰ ਲਿਆ ਜੇ ਰੋਟੀ ਹਾਂ ਉਹਨੇ ਇਕੱਠੀ ਕਰ ਲਿਆ ਜੇ ਆਂਦੇ ਨੇ ਉਹ ਇਕੱਠੀ ਕਿਹੜੀ ਜੀ ਆਹੋ ਉਹਨੇ ਇਕੱਠੀ ਪਕਾ ਲਿਆ ਉਹ ਜੀ ਨਾਲ ਲੋਕੀ ਅਫਸੋਸ ਕਰੀ ਜਾਣਗੇ ਨਾਲ ਮੁਬਾਰਕ ਦੇਈ ਜਾਣਗੇ ਵਿਆਹ ਦੀ ਯਾਰ ਬੜਾ ਅਫਸੋਸ ਹੈ ਕਿਹਦੇ ਬਾਰੇ ਅਫਸੋਸ ਕਰੇ ਕਿ ਨਹੀਂ ਕਹਿਣ ਡਿਆ ਮੈਨੂੰ ਪਤਾ ਤਾਂ ਲੱਗ ਗਿਆ। ਮੈਨੂੰ ਮਾਰਨ ਵਾਲੇ ਪਾਸੇ ਟੁਰੇ ਕੀ ਕਰਦੇ ਨੇ ਯਾਰ ਹਾਂ ਚਾਚਾ ਮਰ ਵੀ ਅੱਲਾ ਬਈ ਤੈਨੂੰ ਤੰਦਰੁਸਤੀ ਦੇ ਦੇ ਬੜੀ ਮਿਹਰਬਾਨੀ ਇਹ ਤਾਂ ਉਹਦੀ ਦਿਲ ਤੇ ਗੱਲ ਲਾ ਗਿਆ ਇਹ ਮਰ ਵੀ ਜਾਏ ਤਾਂ ਸਾਡੇ ਆ ਤੇ ਸਮਝੋ ਜਿੱਦਾਂ ਹੀ ਹੈ ਤਕਲੀਫ ਕੀ ਹੈ ਪਿੱਛੇ ਹਟ ਕੇ ਖਲੋ ਚੱਲ ਪਿੱਛੇ ਮੈਨੂੰ ਡਰ ਹੀ ਲੱਗਦਾ ਪਿਆ ਇਹ ਭਾਈ ਜੀ ਮੇਰੀ ਗੱਲ ਸੁਣੋ ਤੁਸੀਂ ਚਾਚੇ ਦੀ ਟਿੰਡ ਚੁੰਮੀ ਹੈ ਨਾ ਹਾਂ 400 ਰੁਪਏ ਦੇ ਦਿਓ ਕਾਹਦਾ ਫੀ ਚੁੰਮੀ 400 ਲੱਗੀ ਹੈ ਸੇਲ ਲੱਗੀ ਤੁਹਾਡੇ ਕਿਉਂ ਜੀ ਤੁਸੀਂ ਪੈਸੇ ਕਮਾਉਣ ਆਏ ਉੱਥੇ ਸਰ ਨਹੀਂ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਇਹ ਤੁਹਾਡੀ ਮਿਹਰਬਾਨੀ ਬੈਸ ਨਹੀਂ ਕਰਨੀ ਇਹ ਦਵਾਈ ਵਾਸਤੇ ਪੈਸੇ ਇਕੱਠੇ ਪੇ ਕਰ ਯਾਰ ਤੁਸੀਂ ਮੇਰੇ ਯਾਰ ਵੀ ਹੋ ਭਰਾ ਵੀ ਹੋ ਹੈ ਕਿ ਨਹੀਂ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਬਿਲਕੁਲ ਪਤਾ ਨਹੀਂ ਹੈ ਨਾ ਹਾਂ ਬਿਲਕੁਲ ਸਹੀ ਉਹਦੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਦੱਸ ਦਿਓ। ਇਹ ਕਿਸੇ ਨਾਲ ਗੱਲ ਨਾ ਕਰਿਆ ਜੇ ਨਹੀਂ ਨਹੀਂ ਜਿਹੜੇ ਪੈਸੇ ਦੇਣੇ ਨੇ ਨਾ ਉਹਦਾ ਨਾ ਜ਼ਿਕਰ ਕਰ ਜੇ ਲੈਣੇ ਤੇ ਉਹਦਾ ਜ਼ਿਕਰ ਮੈਂ ਨਾ ਕਰ ਨਹੀਂ ਉਹ ਦੁਕਾਨ ਵਾਲਾ ਨਹੀਂ ਮੰਨਣਾ ਆਹੋ ਆਹੋ ਉਹਦਾ 3500 ਰੁਪਏ ਦੇ ਦਿਓ ਠੀਕ ਹੈ ਅੱਛਾ ਠੀਕ ਹੈ ਨਾ ਠੀਕ ਆਪਣਾ ਭਾਈ ਤਾਲਬ ਤੁਹਾਡੇ ਨਾਲ ਬਹੁਤ ਪਿਆਰ ਹੈ ਮੈਨੂੰ ਮੈਨੂੰ ਬੋਲੇ ਉਹ ਬਿੱਲ ਆਇਆ ਹਾਂ 62000 ਰੁਪਏ ਬਿੱਲ ਹੈ ਦੱਸ ਦੇਗਾ ਜਿਹਨੂੰ ਆਂਦੇ ਹੋ ਉਹ ਤੁਸੀਂ ਕਾਪਟਾ ਵਾਲਿਆਂ ਜਿੰਨੂੰ ਆਖੋਗੇ ਪੈਸੇ ਮੈਂ ਦੇ ਕੇ ਜਿੰਨੂੰ ਆਖੋਗੇ ਮਿਲਦੇ ਆ ਜਾ ਕਾਪਟਾ ਵਾਲਿਆਂ ਨੂੰ ਬਿੱਲ ਦੇ ਕੇ ਨਾ ਪੈਸੇ ਵੀ ਨਾਲ ਦੇ ਕੇ ਉਹਨੂੰ ਕਹਿਣਾ ਤਾਰ ਦਿਓ ਮੈਂ ਤਾਂ ਫਿਰ ਛੱਪੜੇ ਹੀ ਤਾਰਾਂਗਾ ਡਾਕਟਰ ਸਾਹਿਬ ਜੀ ਜੀ ਬਿਸਮਿਲ੍ਲਾ ਤੁਸੀਂ ਵੀ ਭਰਾ ਤੁਹਾਡੇ ਕੋਲ ਸਾਰੀ ਜ਼ਿੰਦਗੀ ਦਵਾਈ ਲਈ ਮੈਡੀਕਲ ਸਟੋਰ ਵਾਲੇ ਦਾ ਰਹਿੰਦਾ 7000 ਰੁਪਏ ਅੱਛਾ ਉਹ ਦੇਣਾ ਹਾਂ ਹੁਣ ਮੈਂ ਦੇਣਾ ਹਾਂਜੀ ਜਿਹੜੀ ਮੇਰੇ ਕੋਲ ਦਵਾਈ ਲੈਂਦੇ ਨੇ ਉਹ ਵੀ ਮੈਂ ਹੀ ਦੇਣਾ ਹਾਂਜੀ ਉਹ ਵੀ ਦੇ ਦਾਂਗੇ ਲੇਕਿਨ ਮੈਂ ਤੁਹਾਨੂੰ ਦੱਸਾਂ ਖੂਨ ਹੋਵੇ ਸਫੈਦ ਭਾਬੀ ਤੁਹਾਡੀ ਕਹਿੰਦੀ ਹੈ ਖਰਚਾ ਦੇ ਭਾਵੇਂ ਚੋਰੀ ਕਰ ਭਾਵੇਂ ਡਕੈਤੀ ਕਰ ਕੀਤੀ ਚੋਰੀ ਫਿਰ 60000 ਦੀ ਪੰਪ ਐਕਸ਼ਨ ਆਉਂਦੀ ਡਾਕਾ ਸਹੀ ਨਾ ਵੱਜੇ ਅਗਲੇ ਉਹ ਵੀ ਖੋ ਲੈਂਦੇ ਨੇ। ਤੇ ਟਰਾਈ ਕਰ ਲੈਣਾ ਚਾਚੀ ਤੇ ਹਾਂ ਚਾਚੀ ਤੇ ਟਰਾਈ ਕਰ ਲੈ ਜਰਾ 60000 ਪਹਿਲਾਂ ਆਵੇ ਤਾਂ ਲਈਏ ਨਾ ਆਹੋ ਮੈਂ ਸੋਚਿਆ ਚਲੋ ਕਿਤੇ ਕੰਮ ਤੇ ਲੱਗਦੇ ਆ ਕਮੇਟੀ ਪਾਉਂਦੇ ਆ ਹਾਂਜੀ ਫਿਰ ਲੈ ਲਾਂਗੇ ਪੰਪ ਐਕਸ਼ਨ ਹਾਂ ਬਿਲਕੁਲ ਭਾਈ ਮੈਂ ਕਮੇਟੀ ਕਮੇਟੀ ਪਾਈ ਆ
ਐਂਡ ਦੀ ਕਮੇਟੀ ਸੀ ਹਾਂ ਤੇ ਇੱਕ ਕਮੇਟੀ ਪਹਿਲਾਂ ਹੀ ਜਿਹੜੀ ਕਮੇਟੀ ਨੇ ਉਹਨੇ ਕਮੇਟੀ ਤੋੜ ਦਿੱਤੀ ਉਹ ਨੱਸ ਗਈ ਅੱਛਾ ਫਿਰ ਮੈਂ ਇੱਕ ਬੰਦੇ ਨੂੰ ਪੈਸੇ ਦੇਣੇ ਸ਼ੁਰੂ ਕੀਤੇ ਹਾਂ ਹਾਂ ਮਹੀਨੇ ਬਾਅਦ ਜਮਾ ਕਰਾਈ ਜਾਵਾਂ ਫਿਰ 60,000 ਦੇ ਨੇੜੇ ਹੋਇਆ ਅੱਛਾ ਉਹ ਬੰਦਾ ਫੌਤ ਹੋ ਗਿਆ ਲਓ ਉਹਦੇ ਮੁੰਡੇ ਜਿਹੜੇ ਨੇ ਉਹ ਮੰਨਣ ਹੀ ਨਾ ਹਾਂ ਹਾਂ ਉਹਨੂੰ ਡਕੈਤੀ ਵਾਲੀ ਗੱਲ ਵੀ ਨਹੀਂ ਪੂਰੀ ਹੋਣ ਡਈ ਅੱਛਾ ਬੰਦਾ ਕਰੇ ਤੇ ਕਰੇ ਕੀ ਆਹ ਸਾਰੀ ਜ਼ਿੰਦਗੀ ਗੁਰਬਤ ਚ ਕੱਢ ਦਿੱਤੀ ਕਿੰਨੇ ਹੈਂ ਤੁਸੀਂ ਮੈਂ ਤੇ ਚਾਚੀ ਤੇਰੀ ਹਾਂ ਵਾਕਈ ਬੜਾ ਹੀ ਪਤਾ ਜੀ ਇਹਨਾਂ ਦੀ ਸਬਰ ਬੜਾ ਚਾਚੀ ਜੀ ਬੜਾ ਲਓ ਸਬਰ ਡਾਕਟਰ ਇਹ ਹੋਣੀ ਸਾਹਿਬ ਤੇ ਚੰਗੇ ਦਿਨ ਆਉਣੇ ਨੇ ਨਾ ਜਾ ਕੇ ਉੱਥੇ ਕਿੱਥੇ ਜੀ ਉਹ ਜੰਨਤਾਂ 'ਚ ਉਹਦੀ ਚੰਗੇ ਦਿਨ ਆਉਣਗੇ ਅੱਲਾ ਹੀ ਮੇਰੇ ਖੁੱਲੇ ਅੰਦਰੇ ਆਪਣਾ ਨਹਿਰਾ ਵਗਦੀ ਹੋਣਗੇ ਦੋਦੀਆਂ ਡਾਕਟਰ ਸਾਹਿਬ ਫਰੂਟ ਅਸੀਂ ਆਏ ਆ 3 ਬੰਦੇ ਪਤਾ ਲੈਣ ਇੱਕ ਮਿੰਟ ਇੱਕ ਮਿੰਟ ਚੌੜੀ ਇੱਕ ਮਿੰਟ ਉਹ ਕੋਲ ਉਹ ਚੱਲ ਹੋ ਜਾ ਚੱਲ ਉਹ ਕੋਲ ਮੈਂ ਅੱਜ ਗੱਲਾਂ ਹੀ ਕਰੀ ਜਾਣ ਡਿਆ ਉਦੋਂ। ਵੇਖੋ ਹੀ ਦੁਆ ਕਰਨ ਆਇਆ ਨਾਲੇ ਇਹਦੇ ਵਾਸਤੇ ਦੁਆ ਤੇ 2 ਦਿਨ ਬਾਅਦ ਜਾਵਾਂ ਨਹੀਂ ਨਹੀਂ 2 ਦਿਨ ਬਾਅਦ ਚ ਕਿਤੋਂ ਆਊਂ ਮੈਂ ਆਪੇ ਦੋ ਦਿਨ। ਡਾਕਟਰ ਸਾਹਿਬ ਜੀ ਜੀ ਅਸੀਂ ਆਏ ਆ 3 ਬੰਦੇ ਦਾ ਪਤਾ ਲੈਣ ਤੀਜਾ ਕਿੱਥੇ ਜੀ ਆਵੇ ਹਾਂ ਜਿਹਨੂੰ ਲੱਤਾਂ ਪਈਆਂ ਨੇ ਅੱਛਾ ਲਤੀਫ ਅੱਛਾ ਹਾਂ ਹਾਂ ਤੇ ਸਾਡੇ ਚ ਨਾ ਖੁਸ਼ਕਿਸਮਤ ਬੰਦਾ ਇਹ ਹੀ ਹੈ ਜੀ 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 ਬਾਹਰ ਦੁਨੀਆ ਤੇ ਇਹਨੇ ਜਾ ਕੇ ਹੀ ਆਖਣਾ ਕਿ ਆਖਰੀ ਵਕਤ ਇਹ ਮੈਂ ਹੀ ਟਿੰਡ ਚੁੰਮੀ ਸੀ ਇਹਨਾਂ ਦੋਵਾਂ ਦੇ ਟਿੰਡ ਚੁੰਮਣੇ ਵੀ ਨਸੀਬ ਨਹੀਂ ਹੋਏ ਹਾਏ ਉੱਥੋਂ ਜਾਓ ਤੂੰ ਸ਼ਾਮ ਪੈਣ ਤੱਕ ਆਪਣੇ ਘਰ ਜਾਓ ਨੈਸ਼ੋ ਤੁਰ ਜਾਓ ਇੱਥੋਂ ਮੈਂ ਵੀ ਜਾਵਾਂ ਹਾਂ ਤੂੰ ਵੀ ਜਾ हेलो हाँ जी 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 दसो जी आ रहा है मैं चलो वो बिरयानी वड्डी जाती जे भाई अच्छा जी, सलाम अलैकुम। ਜਾਓ ਜਾ